अस्सलाम वालेकुम मेरे गाँव वाले भाइयों, सदा सलामत रखे रब तुहानू, राम का बरसन। ऐ शेरगढ़ वालों, सही सलामत रहो, यहाँ भी है। वाह जी वाह। अल्लाह निगहबान ते कुल निगहबान, आमीन। अल्लाह मेहरबान ते कुल मेहरबान। ये जेड़े खूह सी, खूहां दे पैड़ां दे विच जिथे भी किसी नूं जगह लगी उत्थे दफनाता। ਤੁਹਾਡੇ ਖਾਨਦਾਨ ਦੇ ਵੀ ਮਰੇ ਸੀ? साडे खानदान दे एक साडे ताया मरिया, ਅੱਛਾ। एक ताए दा पुੱਤ मरिया। ताए दा नां सी मौला, ओदा नां सी, ओदे मुंडे दा नां। फिर आए असी जलंधर। जलंधर दे विच एक मदारा पिंड सी, एक चूड़ आ गई सी। ਅੱਛਾ। चूड़ आ गई ते मदारा दे दरम्यान साडा कैंप आके छोड़ गया। ਅੱਛਾ। उत्थे हैजे दी बीमारी शुरू हुई। ਅੱਛਾ। उत्थे बड़ियां मौतां होईयां। उत्थे 8 आने दा नींबू पिघिया। 8 ਆਨੇ ਦਾ ਨਿੰਬੂ ਵਿਕਿਆ ਉਸ ਵੇਲੇ? 8 आने दा जेड़ा ਐਵੇਂ ਹੀ ਮਿਲਦੇ ਸੀ। 8 ਆਨੇ ਉਹਨਾਂ ਨੇ ਜਾਣਾ नींबू दे के आ जाना। ਸਾਡੇ ਪਿੰਡ ਦੇ ਵਿੱਚ मुसलमान सही नहीं। 2200 3 ਦੀ ਰਾਈਫਲ ਭੇਜੀ। ਅੱਛਾ। ਬਾਬੇ ਕਾਇਦੇ ਆਜ਼ਮ ਨੇ ਤੁਹਾਡੇ ਪਿੰਡ ਦੇ ਵਿੱਚ? ਪਿੰਡ 'ਚ, ਅੱਛਾ। ਜ਼ਿਲ੍ਹਾ ਹੁਸ਼ਿਆਰਪੁਰ 'ਚ, ਕਿ ਇਹਨਾਂ ਦਾ ਦਫਾ ਕਰੋ। ਅੱਛਾ। ਅਸਲਾ ਵੀ ਭੇਜਿਆ ਆਲਮ। ਅੱਛਾ। ਜਿਸ ਲਈ ਬਡਲੇ ਸ਼ਹਿਰ ਦੇ ਵਿੱਚ ਹੀ ਲਗਾ ਗਿਆ ਤਾਂ ਉਹਨੂੰ ਪਿਆਸ ਲੱਗ ਗਈ। ਸਹੀ। ਉੱਥੇ ਰਗੜਾ ਲੱਗਦਾ ਸੀ। ਉਹ ਜਿਹੜੇ ਤੇਰੇ ਸ਼ਾਹ ਸੀ, ਹਾਂਜੀ, ਉਹ ਪਿਆਲੇ ਭਰ ਭਰ ਕੇ ਨਸ਼ਈਆਂ ਨੂੰ ਦਿੰਦੇ ਸੀ। ਅੱਛਾ। ਅਖੀਰ ਉਹ ਵੀ ਚਲੇ ਗਿਆ। ਬਾਬਾ ਜੀ ਪਿਆਸ ਲੱਗੀ ਹੈ, ਪਾਣੀ ਪਿਲਾਓ। ਅੱਛਾ। ਉਹਨਾਂ ਨੇ ਨਾ ਉਹਨੂੰ ਵੀ ਪਿਆਲਾ ਭਰ ਕੇ ਦੇਖਿਆ। ਸਹੀ। ਕਹਿੰਦੇ ਬਈ ਸਾਡੀ ਗੱਲ ਸੁਣੋ, ਤੁਸੀਂ ਤਾਂ ਭੰਗ ਪੀਂਦੇ ਆ, ਇਹ ਤਾਂ ਕਾਫਰਾਂ ਦਾ ਕੰਮ ਆ, ਮੈਨੂੰ ਵੀ ਕਾਫਰ ਬਣਾਉਣਾ, ਇਹ ਤਾਂ ਨਜਾਇਜ਼ ਹੈ। ਆਪ ਕਹਿਣ ਲੱਗੇ ਬਈ ਇਹ ਤਾਂ ਇਹ ਨਹੀਂ ਆ। ਅੱਛਾ। ਜਾ ਚਲੇ ਜਾ, ਜਿੱਥੋਂ ਮਿਲਦਾ ਪੀ ਲਾ। ਉਹ ਇੱਕ ਖੂਹ ਤੇ ਗਿਆ। ਅੱਛਾ। ਖੂਹ ਚੱਲੇ, ਨਸਾਰ ਚੱਲੇ, ਪਰਨਾਲਾ ਪਵੇ। ਦੇਖਿਆ ਤੇ ਇੰਝ ਚੂੜੀ ਭਰ ਕੇ ਪੀਤਾ ਤਾਂ ਭੰਗ। ਅੱਛਾ। ਜੇ ਚੋਕੇ ਚੀਕ ਲਾ ਕੇ ਪੀਣ ਲੱਗਾ ਤਾਂ ਭੰਗ। ਅੱਛਾ। ਤੁਹਾਡੇ ਪਿੰਡ ਵਾਲਿਆਂ ਨੇ? ਹਾਂ। ਜਿਸ ਲਈ ਪਿੰਡ ਵਾਲਿਆਂ ਨੂੰ ਬੰਦੇ ਅੰਦਰ ਦਿੱਤੇ ਨਾ, ਹਾਂਜੀ, ਉਹ ਇੰਤਜ਼ਾਰ ਕਰਕੇ ਤਾਂ ਉਹਨਾਂ ਨੇ ਕਿਹਾ ਇਹ ਪਿੰਡ ਦੇ ਵਿੱਚ ਗਏ ਆ, ਪਰਤੇ ਨਹੀਂ, ਅੱਛਾ, ਪਤਾ ਕਰੋ। ਉਹ ਕਿਸੇ ਬੱਚੇ ਨੂੰ ਪੁੱਛਿਆ, ਉਹਨੇ ਕਿਹਾ ਐ ਸੰਦਤਾ ਦੇ। ਅੱਛਾ। ਉਹਨੇ ਕਿਹਾ ਨਹੀਂ ਛੱਡਣੇ। ਅਖੀਰ ਉਹ ਜਿਹੜਾ ਕਮਾਨ ਅਫਸਰ ਸੀ ਨਾ, ਹਾਂਜੀ, ਉਸ ਬੰਦੇ ਭੇਜੇ ਵੀ ਮੇਰੀ ਬੇਇੱਜ਼ਤੀ ਹੋ ਜਾਣੀ ਆ। ਅੱਛਾ। ਵੀ ਤੇਰੀ ਕੀ ਹਫਾਜ਼ਤ ਹੈ। ਆਪਣੇ ਪਿੰਡੋਂ ਨਿਕਲ ਆਏ ਸੀ? ਨਿਕਲ ਆਏ। ਉਧਰੋਂ ਸਾਡੇ ਉੱਥੇ ਇੱਕ ਗਸ਼ਤ ਦੇ ਵਿੱਚ ਜਨਰਲ ਸੀ ਫੌਜ ਦਾ। ਅੱਛਾ। ਹੈ ਸੀ ਉਹ ਹਿੰਦੂ ਹੀ। ਉਹਦੀ ਗੱਡੀ ਅੜ ਗਈ। ਉਹ ਜਿਹੜਾ ਕਮਾਲਦੀਨ ਲੰਬੜਦਾਰ ਸੀ, ਉਹਨੇ ਕਿਹਾ ਵਾ ਜਾਓ ਉਹਦੀ ਗੱਡੀ ਕਢਾਓ। ਅੱਛਾ। ਸ਼ੂਟਿੰਗ ਹੋ ਗਈ ਸ਼ੁਰੂ। ਅੱਛਾ। ਗੈਸ ਸਿੱਟਣ ਫੌਜੀ, ਸ਼ੂਟਿੰਗ ਸ਼ੁਰੂ ਹੋ ਗਈ। ਕੋਈ ਮਰ ਗਏ, ਚੁੱਕ ਕੇ ਲੈ ਗਏ। ਉੱਥੋਂ ਆਏ ਆ, ਉਹ ਡੋਗਰੇ ਬੜੇ ਸਹੀ ਸਲਾਮਤ ਆ। ਕਹਿੰਦੇ ਮੈਂ ਮਾਈ ਜੀ ਅਜੀਜ਼ ਹੀ ਹਾਂ। ਆਪ ਕਹਿੰਦੇ ਜੇ ਤੂੰ ਅਜੀਜ਼ ਹੈ ਨਾ, ਹਾਂਜੀ, ਮੇਰਾ ਵਜੂਦ ਅਪਾਹਜ ਹੋ ਗਿਆ, ਫਾਲਜ ਹੋਇਆ ਆ। ਮੈਂ ਹਰਕਤ ਨਹੀਂ ਕਰ ਸਕਦੀ। ਅੱਛਾ। ਮੈਂ ਨਬੀ ਨਹੀਂ ਹੋ ਗਈ ਹਾਂ। ਜੇ ਤੂੰ ਅਜੀਜ਼ ਹੈ, ਤੇਰੀ ਹਰ ਦੁਆ ਮੰਜ਼ੂਰ ਸੀ।
ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ, ਆਦਾਬ ਦੋਸਤੋ। ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਪਾਰਟ 1 ਦੇ ਵਿੱਚ ਬਜ਼ੁਰਗਾਂ ਨੇ ਆਪਣੇ ਪਿੰਡ ਦੀਆਂ, ਆਪਣੇ ਯਾਰ ਬੇਲੀਆਂ ਦੀਆਂ ਗੱਲਾਂ ਦੱਸੀਆਂ, ਤੇ ਹੁਣ ਅਸੀਂ ਪੁੱਛਾਂਗੇ ਬਜ਼ੁਰਗਾਂ ਦੇ ਕੋਲੋਂ 47 ਦੀ ਉਹ ਕਹਾਣੀ ਕਿ ਇਹ ਲੋਕ ਕਿਸ ਤਰ੍ਹਾਂ ਆਪਣਾ ਪਿੰਡ ਛੱਡ ਕੇ ਪਾਕਿਸਤਾਨ ਤੱਕ ਪਹੁੰਚੇ, ਇਹਨਾਂ ਨੇ ਕਿਹੜੇ ਹਾਲਾਤੋਂ ਵਾਕਿਆਤ ਦੇਖੇ, ਇਹਨਾਂ ਨੇ ਕਿਹੜੀਆਂ ਮੁਸੀਬਤਾਂ ਝੱਲੀਆਂ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। ਅੱਛਾ ਬਾਬਾ ਜੀ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਹਾਂਜੀ ਜਦੋਂ 47 ਦੀ ਵੰਡ ਹੋਈ ਹੈ, ਹਾਂਜੀ, ਉਸ ਵੇਲੇ ਆਪਣੇ ਉੱਥੇ ਕੀ ਕੁਝ ਹੋਇਆ ਸੀ? ਕਿੱਦਾਂ ਪਤਾ ਲੱਗਿਆ ਸੀ ਪਾਕਿਸਤਾਨ ਬਣ ਗਿਆ, ਹੁਣ ਅਸੀਂ ਲੋਕਾਂ ਨੇ ਪਾਕਿਸਤਾਨ ਚਲੇ ਜਾਣਾ? ਉਹ ਜੀ ਜਿੱਥੇ ਚੜ੍ਹਦੇ ਸੀ ਸਾਡੇ ਪਿੰਡ ਦੇ ਵਿੱਚ ਮੁਸਲਮਾਨ ਸਹੀ ਨਹੀਂ। 2200 3 ਦੀ ਰਾਈਫਲ ਭੇਜੀ। ਅੱਛਾ, ਬਾਬੇ ਕਾਇਦੇ ਆਜ਼ਮ ਨੇ ਤੁਹਾਡੇ ਪਿੰਡ ਦੇ ਵਿੱਚ? ਪਿੰਡ 'ਚ, ਅੱਛਾ, ਜ਼ਿਲ੍ਹਾ ਹੁਸ਼ਿਆਰਪੁਰ 'ਚ, ਕਿ ਇਹਨਾਂ ਦਾ ਦਫਾ ਕਰੋ। ਅੱਛਾ, ਅਸਲਾ ਵੀ ਭੇਜਿਆ। ਇਹ ਸਾਡੇ ਮੁਸਲਮਾਨਾਂ ਨੇ ਨਾ ਉਹਨਾਂ ਕੋਈ ਭੇਜ ਦਿੱਤਾ। ਅੱਛਾ, ਉਹਨਾਂ ਨੂੰ ਵੀ ਮਾਰ ਦਿੱਤਾ, ਪੈਸੇ ਵੀ ਲੈ ਲਏ। ਕਿਹਨਾਂ ਨੂੰ ਮਾਰ ਦਿੱਤਾ? ਮੁਸਲਮਾਨਾਂ ਕੇ ਜਿਹਨਾਂ ਕੋ ਅਸਲਾ ਲਿਆ। ਅੱਛਾ, ਉਹਨਾਂ ਨੂੰ ਵੀ ਮਾਰ ਦਿੱਤਾ? ਮਾਰਨਾ ਹੀ ਸੀ। ਅੰਗਰੇਜ਼ ਲਿਆਂਦੇ, ਉਹ ਆਪਣੇ ਹੀ ਸੀ। ਐਸੇ ਤਰ੍ਹਾਂ ਹੀ ਤੁਸੀਂ ਤੇ ਅੰਗਰੇਜ਼ਾਂ ਦਾ ਦੌਰ ਵੇਖਿਆ? ਇਨਸ਼ਾਅੱਲਾ ਦੇਖਿਆ। ਕਿਵੇਂ ਦਾ ਦੌਰ ਹੁੰਦਾ ਸੀ ਉਹ? ਹੈ ਕਿਸ ਤਰ੍ਹਾਂ ਦਾ ਦੌਰ? ਉਦੋਂ ਡਰ ਬੜਾ ਸੀ। ਕਿਸ ਚੀਜ਼ ਦਾ ਡਰ ਹੁੰਦਾ ਸੀ? ਚੋਰ ਨੂੰ ਚੋਰੀ ਦਾ ਡਰ ਹੁੰਦਾ ਸੀ। ਚੰਦ ਚੋਰ ਹੁੰਦੇ ਸੀ। ਅੱਛਾ, ਆ ਜਿਹੜੀ ਡੰਗਰ ਖੋਲਦੇ ਸੀ ਉਹ ਨਹੀਂ ਸੀ ਹੁੰਦਾ। ਅੱਛਾ, ਚੁੱਗੇ ਪਾਉਂਦੇ ਸੀ ਉਹ ਵੀ ਚੰਦ। ਡਰਦੇ ਸੀ। ਸਹੀ ਹੋ ਗਿਆ। ਅਦਲ ਹੁੰਦਾ ਸੀ ਉਹਦੀ। ਅੱਛਾ, ਇਨਸਾਫ ਹੈਗਾ ਸੀ? ਇਨਸਾਫ ਮਿਲਦਾ ਸੀ ਅੰਗਰੇਜ਼ ਦੇ ਦੌਰ 'ਚ? ਹਾਂ, ਅੰਗਰੇਜ਼ ਦੇ। ਫਿਰ ਤੁਹਾਨੂੰ ਹੋਰ ਗੱਲ ਸੁਣਾਉਣੇ ਆ। ਇੱਕ ਸਾਡੇ ਬਜ਼ੁਰਗ ਹੋਏ ਆ ਹੁਸ਼ਿਆਰਪੁਰ 'ਚ। ਹੁਸ਼ਿਆਰਪੁਰ 'ਚ ਇੱਕ ਬਜ਼ੁਰਗ ਹੋਏ ਆ। ਅੱਛਾ, ਉਹਦਾ ਨਾਮ, ਪਿੰਡ ਦਾ ਨਾਂ ਸੀ ਬਡਰਾ। ਬਡਰਾ ਰਾਜਪੂਤਾਂ ਦਾ ਪਿੰਡ। ਅੱਛਾ, ਉੱਥੇ ਬਦਲਾ ਤੇਰੇ ਸ਼ਾਹ ਹੁੰਦੇ ਸੀ ਵਲੀ। ਉਹਨਾਂ ਦਾ ਸੀ ਤਕੀਆ। ਅੱਛਾ, ਤਕੀਏ ਭੰਗ ਬੂਟੀ ਜਿਹੜੀ ਹੈ ਨਾ, ਹਾਂਜੀ, ਉਹ ਕੋਟਦੇ ਹੁੰਦੇ ਸੀ। ਅੱਛਾ, ਅੱਛਾ, ਇਧਰੋਂ ਸਾਡੇ ਲਾਗੇ ਇੱਕ ਪਿੰਡ ਸੀ ਬੋਣ ਪੱਟੀ। ਉਹ ਟੁਰਿਆ ਗਿਆ, ਉਹ ਸੀ ਸੈਯਦ ਨੂਰ ਹਸਨ ਮੁਹੰਮਦ। ਅੱਛਾ, ਉਹ ਸੀ ਇਮਾਮ ਮਸਜਿਦ ਆਲਮ। ਅੱਛਾ, ਜਿਸ ਲਈ ਬਡਲੇ ਸ਼ਹਿਰ ਦੇ ਵਿੱਚ ਹੀ ਲਗਾ ਗਿਆ ਤਾਂ ਉਹਨੂੰ ਪਿਆਸ ਲੱਗ ਗਈ। ਸਹੀ। ਉੱਥੇ ਰਗੜਾ ਲੱਗਦਾ ਸੀ। ਉਹ ਜਿਹੜੇ ਤੇਰੇ ਸ਼ਾਹ ਸੀ, ਹਾਂਜੀ, ਉਹ ਪਿਆਲੇ ਭਰ ਕੇ ਨਸ਼ਈਆਂ ਨੂੰ ਦਿੰਦੇ ਸੀ। ਅੱਛਾ, ਅਖੀਰ ਉਹ ਵੀ ਚਲੇ ਗਿਆ। ਬਾਬਾ ਜੀ ਪਿਆਸ ਲੱਗੀ ਹੈ, ਪਾਣੀ ਪਿਲਾਓ। ਅੱਛਾ, ਉਹਨਾਂ ਨੇ ਨਾ ਉਹਨੂੰ ਵੀ ਪਿਆਲਾ ਭਰ ਕੇ ਦੇਖਿਆ। ਸਹੀ। ਕਹਿੰਦੇ ਬਈ ਸਾਡੀ ਗੱਲ ਸੁਣੋ, ਤੁਸੀਂ ਤਾਂ ਭੰਗ ਪੀਨੇ ਆ, ਇਹ ਤਾਂ ਕਾਫਰਾਂ ਦਾ ਕੰਮ ਆ, ਮੈਨੂੰ ਵੀ ਕਾਫਰ ਬਣਾਉਣਾ, ਇਹ ਤਾਂ ਨਜਾਇਜ਼ ਹੈ। ਆਪ ਕਹਿਣ ਲੱਗੇ ਬਈ ਇਹ ਤਾਂ ਇਹ ਨਹੀਂ ਆ। ਅੱਛਾ, ਜਾ ਚਲੇ ਜਾ, ਜਿੱਥੋਂ ਮਿਲਦਾ ਪੀ ਲਾ। ਉਹ ਇੱਕ ਖੂਹ ਤੇ ਗਿਆ। ਅੱਛਾ, ਖੂਹ ਚੱਲੇ, ਨਸਾਰ ਚੱਲੇ, ਪਰਨਾਲਾ ਪਵੇ। ਦੇਖਿਆ ਤੇ ਇੰਝ ਚੂੜੀ ਭਰ ਕੇ ਪੀਤਾ ਤਾਂ ਭੰਗ। ਅੱਛਾ, ਜੇ ਚੋਕੇ ਚੀਕ ਲਾ ਕੇ ਪੀਣ ਲੱਗਾ ਤੇ ਭੰਗ। ਅੱਛਾ, ਕਹਿੰਦਾ ਖੂਹ ਦੇ ਵਿੱਚ ਭੰਗ। ਫਿਰ ਉਹ ਭੱਜਾ ਬਡਲੇ ਨੂੰ। ਬਡਲੇ ਘਰ ਦੇਖੇ, ਮੱਟੀਆਂ 'ਚ ਪਾਣੀ ਹੁੰਦਾ ਸੀ। ਜਿਸ ਮੱਟੀ 'ਚੋਂ ਦੇਣ ਪਾਣੀ, ਨਲਕੇ ਕੋਈ ਨਹੀਂ ਸੀ। ਅੱਛਾ, ਖੂਹ ਹੁੰਦੇ ਸੀ। ਉਹ ਹੀ ਭੰਗ। ਉਹ ਹੈਰਾਨ ਹੋ ਕੇ ਕਹਿੰਦਾ ਬਈ ਇਹ ਭੰਗ ਹੀ ਪੀਣੀ ਤਾਂ ਉੱਥੋਂ ਪੀ ਲਈ ਹੈ। ਅੱਛਾ, ਉਹ ਤੇਰੇ ਸ਼ਾਹ ਕੋ ਆ ਗਿਆ ਜੀ। ਅੱਗੇ ਕੁੱਤਾ ਲੱਗਾ ਆ ਤੇ ਢੋਣ ਲਏ।
ਉੱਥੇ ਕੀ ਬਣਿਆ, ਜਿਸ ਵੇਲੇ ਧੋਣ ਡਏ ਤੇ ਕਹਿੰਦੇ ਲੈ ਇਹ ਤਾਂ ਹਰਾਮ ਹੋਏ, ਨਾਲੇ ਕੁੱਤਾ ਲੱਗਾ ਆ। ਅੱਛਾ। ਕਹਿੰਦਾ ਜੀ ਮੈਨੂੰ ਆਵੇ ਹਯਾਤ ਬੁਲਾਓ, ਅੱਛਾ। ਮੈਂ ਜ਼ਿੰਦਗੀ ਚਾਹੁੰਦਾ। ਉਹ ਨਹੀਂ ਹੋਏ, ਇਹ ਹਰਾਮ ਹੈ। ਅਖੀਰ ਉਹ ਜਿਹੜਾ ਨਾ ਧੋਣ ਸੀ ਉਹਨੂੰ ਬੁਲਾਤਾ। ਅੱਛਾ। ਉਹਦੀ ਕਾਇਆ ਹੀ ਪਲਟ ਗਈ, ਮਸਤ ਬਣ ਗਿਆ। ਮਸਤ ਬਣ ਗਿਆ ਉਹ? ਮਸਤ ਬਣ ਗਿਆ। ਕੱਪੜੇ ਪਾੜ ਛੱਡੇ। ਉੱਥੇ ਹਰਮੋਏ ਪਿੰਡ ਉੱਥੇ ਵੀ ਸੀ। ਹਰਮੋਏ ਦੀ ਜੂਹ ਦੇ ਵਿੱਚ ਫਿਰਦਾ ਰਿਹਾ। ਅੱਛਾ, ਉੱਥੇ ਫਿਰਦਾ ਰਿਹਾ? ਜਿਸ ਵੇਲੇ ਫਿਰਦਾ ਰਿਹਾ ਤੇ ਅਸੀਂ ਦੇਖਿਆ, ਅੱਖੀ ਨਹੀਂ ਦੇਖਿਆ, ਸਫਰ ਕੀਤਿਆਂ ਦੇਖਿਆ। ਅੱਛਾ। ਸੈਯਦ ਨੂਰ ਹਸਨ ਮੁਹੰਮਦ 3 ਦਿਨ ਜਨਾਜ਼ਾ ਹੁੰਦਾ ਰਿਹਾ। ਅੱਛਾ। 3 ਦਿਨ ਜਨਾਜ਼ਾ ਹੋਇਆ। ਲਾਹੌਰ ਦੇ ਬੰਦੇ ਜਿਹੜੇ ਆ ਨਾ, ਹਾਂਜੀ, ਉਹਨਾਂ ਨੂੰ ਉਤਾਰਿਆ ਸੀ। ਅੱਛਾ। ਉਹਨਾਂ ਨੇ ਕਿਹਾ ਵੀ ਬਾਬੇ ਦਾ ਏਡਾ ਰੋਜ਼ਾ ਬਣਾਉਣਾ। 100 ਮੇਰਾ ਖਿਆਲ 25-30 ਮੀਲ ਸੀ। ਅੱਛਾ। ਉਹ ਲਾਹੌਰ। ਕਹਿੰਦੇ ਅਸੀਂ ਲਾਹੌਰੋਂ ਰੋਜ਼ਾ ਦੇਖਿਆ ਕਰਨਾ ਬਾਬੇ ਦਾ। ਅੱਛਾ, ਏਡਾ ਉੱਚਾ ਬਣਾਉਣਾ? ਹਾਂ। ਅਸੀਂ ਜਿੱਦਣ ਪਿੱਛੇ ਖੜੇ ਹੋਏ ਆ, ਨੂਰੋ ਨੂਰ ਕਫਨ ਪਾਇਆ, ਦੇਖਿਆ ਤੁਸੀਂ? ਜਿਵੇਂ ਹਾਂ ਦੇਖਿਆ। ਤੇ ਫਿਰ ਉਦੋਂ ਪਤਾ ਹੀ ਨਹੀਂ ਸੀ ਹੁੰਦਾ, ਅਸੀਂ ਬੱਚੇ ਹੀ ਸੀ। ਤੇ ਚਿਹਰਾ ਦੇਖਿਆ। ਅਖੀਰ 13 ਮੁਹਰਮ ਦੀ ਸੀ। 13 ਨੂੰ ਉਹਨਾਂ ਨੂੰ ਸਪੁਰਦੇ ਖਾਕ ਕੀਤਾ। ਕਿਹੜੇ ਪਿੰਡ ਦੇ ਵਿੱਚ ਕੀਤਾ ਸੀ? ਹਰਮੋਏ। ਇਹ ਰਾਜਪੂਤਾਂ ਦਾ ਪਿੰਡ ਸੀ? ਹਰਮੋਏ, ਤੇ ਉੱਥੇ ਵੀ ਹਰਮੋਏ ਸੀ, ਇੱਧਰ ਵੀ ਹਰਮੋਏ ਆ। ਅੱਛਾ। ਤੇ ਨਾਲ ਬਦਲਾ ਸੀ। ਬਾਬਾ ਜੀ ਜਿਹੜੇ ਸਨ ਉਹ ਸੈਯਦ ਸਨ? ਸੈਯਦ। ਅੱਛਾ। ਮੋਹਨ ਪੱਟੀ ਦੇ। ਮੋਹਨ ਪੱਟੀ ਦੇ। ਅਖੀਰ ਉਹਨਾਂ ਦਾ ਮੇਲਾ ਉੱਥੇ ਲੱਗਦਾ, ਹੁਣ ਵੀ ਲੱਗਦਾ। ਅੱਛਾ ਅੱਛਾ। 13 ਮੁਹਰਮ ਦਾ ਉਦੋਂ ਦਿਨ ਸੀ। ਇੱਥੇ ਮੁਕੱਦਰ ਕਰ ਦਿੱਤਾ 21 ਅੱਸੂ। ਅੱਛਾ। 21 ਅੱਸੂ ਇੱਥੇ ਹੁੰਦਾ। ਉਹਨਾਂ ਦੇ ਪਿੰਡ ਵਾਲੇ ਇੱਥੇ ਆ ਕੇ ਬੈਠੇ ਨੇ ਫਿਰ? ਆਹੋ, ਹਰਮੋਏ। ਉੱਥੇ ਵੀ ਇਹੀ ਨਾਂ ਦੇ ਦਿੱਤਾ, ਹਰਮੋਏ? ਆਹੋ। ਵਾਹ ਜੀ। ਉਸ ਪਿੰਡ ਦੇ ਇੱਧਰ ਵੀ ਆਏ ਸੀ, ਹਰਮੋਏ ਦੀ ਜੂਝ ਫਿਰਦੇ ਹੁੰਦੇ ਸੀ। ਅੱਛਾ, ਉਹਨਾਂ ਨੇ ਫਿਰ ਦਰਬਾਰ ਬਣਾਇਆ ਉੱਥੇ? ਦਰਬਾਰ ਪੂਰਾ ਜਿਹਾ ਬਣਾਇਆ। ਅੱਛਾ ਅੱਛਾ। ਉਹਨਾਂ ਨੇ ਬਣਾਉਣਾ ਸੀ, ਉੱਥੇ ਜਿਹੜੇ ਰਹਿੰਦੇ ਸੀ। ਸਹੀ ਹੋ ਗਿਆ। ਅੱਛਾ ਬਾਬਾ ਜੀ, ਹੁਣ ਇਹ ਦੱਸੋ, ਜਦੋਂ ਪਤਾ ਲੱਗ ਗਿਆ 47 ਦੀ ਵੰਡ ਹੋਣ ਲੱਗੀ ਹੈ, ਹਾਂਜੀ, ਉਸ ਵੇਲੇ ਤੁਸੀਂ ਲੋਕ ਕੀ ਕਰਦੇ ਪਏ ਸੀ ਤੇ ਕਿੱਦਾਂ ਨਿਕਲੇ ਆਪਣੇ ਪਿੰਡੋਂ? ਅਸੀਂ ਹਾਂ, ਤੁਹਾਨੂੰ ਦੱਸਦੇ ਵੀ ਕਿਵੇਂ ਨਿਕਲੇ ਆ। ਸਾਡੇ ਤੇ 3 ਜਥੇ ਹੋਏ ਤੁਹਾਡੇ ਪਿੰਡ ਦੇ ਉੱਤੇ? ਅੱਛਾ। ਸਾਡੀ ਹੋਈ ਫੌਜ ਨਾਲ ਲੜਾਈ ਸ਼ੇਰਗੜ੍ਹ ਵਾਲਿਆਂ ਨਾਲ। ਅੱਛਾ। ਫੌਜੀ ਆਉਂਦੇ ਹੁੰਦੇ ਸੀ ਅੰਗਰੇਜ਼ਾਂ ਦੇ। ਆਉਣੇ, ਇਹਨਾਂ ਦੀ ਪੁਲਿਸ ਹੁੰਦੀ ਸੀ। ਅੱਛਾ। ਉਹਨਾਂ ਨੇ ਬੰਦੇ ਆਉਂਦੇ ਸੀ। ਜਿਸ ਲਈ ਆਉਂਦੇ ਪਿੰਡ ਦੇ ਵਿੱਚ ਨਾ ਫਿਰਦੇ ਸੀ। ਅੱਛਾ। ਉਹ ਬੰਦੇ ਮਨਾ ਕਰਦੇ ਸੀ ਤੇ ਨਾ ਪਿੰਡ ਚ ਆਇਆ ਕਰੋ। ਅੱਛਾ। ਉਹ ਨਹੀਂ ਮੁੜੇ। ਅਖੀਰ ਫਿਰ ਉਹਨਾਂ ਨੇ ਬੰਦੇ ਫੜ ਕੇ ਅੰਦਰ ਦੇ ਦਿੱਤੇ। ਤੁਹਾਡੇ ਪਿੰਡ ਵਾਲਿਆਂ ਨੇ? ਹਾਂ। ਜਿਸ ਲਈ ਪਿੰਡ ਵਾਲਿਆਂ ਨੇ ਬੰਦੇ ਅੰਦਰ ਦਿੱਤੇ ਨਾ। ਹਾਂਜੀ। ਉਹ ਇੰਤਜ਼ਾਰ ਕਰਕੇ ਤਾਂ ਉਹਨਾਂ ਨੇ ਕਿਹਾ ਇਹ ਪਿੰਡ ਦੇ ਵਿੱਚ ਗਏ ਆ, ਪਰਤੇ ਨਹੀਂ। ਅੱਛਾ। ਪਤਾ ਕਰੋ। ਉਹ ਕਿਸੇ ਬੱਚੇ ਨੂੰ ਪੁੱਛਿਆ, ਉਹਨੇ ਕਿਹਾ ਐਸਾ ਲੱਤਾਂ ਦੇ। ਅੱਛਾ। ਉਹਨੇ ਕਿਹਾ ਨਹੀਂ ਛੱਡਣੇ। ਅਖੀਰ ਉਹ ਜਿਹੜਾ ਕਮਾਨ ਅਫਸਰ ਸੀ ਨਾ, ਹਾਂਜੀ, ਉਸ ਬੰਦੇ ਭੇਜੇ ਵੀ ਮੇਰੀ ਬੇਇੱਜ਼ਤੀ ਹੋ ਜਾਣੀ ਆ। ਅੱਛਾ। ਵੀ ਤੇਰੀ ਕੀ ਹਫਾਜ਼ਤ ਹੈ। ਬੰਦੇ ਭੇਜੇ ਵੀ ਉਹਨਾਂ ਨੂੰ ਛਡਾ ਕੇ ਲਿਆਓ। ਸਹੀ। ਬੰਦਿਆਂ ਨੂੰ ਪੇਸ਼ ਨਹੀਂ ਜਾਣ ਦਿੱਤੇ। ਅੱਛਾ, ਤੁਹਾਡੇ ਪਿੰਡ ਵਾਲੇ ਮੰਨਣ ਨਾ?
ਅਖੀਰ ਆ ਰਾਈਫਲ ਦੇ ਉੱਤੇ ਸੰਗੀਨ ਹੁੰਦੀ ਸੀ, ਉਹਨਾਂ ਨੂੰ ਬੰਨ ਕੇ ਮਾਰੀਆਂ ਲੱਗੀ ਕਿਸੇ ਦੇ ਨੇ। ਅੱਛਾ। ਅਖੀਰ ਛੱਡੇ ਨਹੀਂ। ਅਖਬਾਰਾਂ 'ਚ ਆ ਗਿਆ ਕਿ ਫੌਜ ਮੁਕਾਬਲਾ ਹੋ ਗਿਆ। ਅੱਛਾ। ਜਿਸ ਲਈ ਆ ਗਿਆ ਨਾ ਅਖਬਾਰਾਂ 'ਚ, ਤੇ ਫਿਰ ਲੋਕਾਂ ਨੂੰ ਵਹਿਮ ਪੈ ਗਿਆ ਭਈ ਉਸ ਘਰ ਅਸਲਾ ਬਹੁਤ ਹੈ। ਅੱਛਾ। ਹੈ ਵੀ ਸੀ। ਅੱਛਾ ਅੱਛਾ। ਮੁਸਲਮਾਨ ਜਿਹੜੇ ਸੀ ਨਾ ਵਿੱਚ ਅਫਸਰ ਸੀਗੇ, ਅੱਛਾ। ਉਹਨਾਂ ਨੂੰ ਪਤਾ ਸੀ ਬਟਵਾਰਾ ਹੋਣਾ। ਉਹਨਾਂ ਨੇ ਗੋਲੀਆਂ ਰਾਈਫਲਾਂ ਇਕੱਠੀਆਂ ਕਰ ਲਈਆਂ, ਖੁਫੀਆ ਤੌਰ ਤੇ ਦੇਤੀਆਂ। ਅੱਛਾ। ਇੱਕ ਤੋੜੇਦਾਰ ਰਾਈਫਲਾਂ ਬਣਾਈਆਂ ਲੋਹਾਰਾਂ ਨੇ। ਅੱਛਾ। ਉਹ ਵੀ ਸੀ। ਅਖੀਰ ਪੇਸ਼ ਨਹੀਂ ਗਈ। ਉਹ ਫੜੇ ਗਏ। ਸਹੀ। ਉਹਨਾਂ ਦੀ ਸਜ਼ਾ ਹੀ ਦੇਣੀ ਸੀ, ਸਜ਼ਾ ਦਿੱਤੀ ਅਫਸਰ ਨੇ ਵੀ ਤੁਸੀਂ ਕਿਉਂ ਗਏ। ਅੱਛਾ। ਉਹ ਪਿੱਛੂ ਪਾਉਂਦੇ ਹੁੰਦੇ ਸੀ। ਅਖੀਰ ਰੌਲੀ ਪੈ ਗਈ, ਪਿੰਡ ਫੌਜ ਨਾਲ ਮੁਕਾਬਲਾ ਹੋ ਗਿਆ। ਫਿਰ ਜਦੋਂ ਇੱਧਰ ਆਏ ਆ, ਹਾਂਜੀ, ਤੇ ਕੀ ਬਣਿਆ, ਅਸੀਂ ਆ ਗਏ ਈਦ ਵਾਲੇ ਦਿਨ, ਛੋਟੀ ਈਦ ਨੂੰ ਅਸੀਂ ਆ ਗਏ। ਆਪਣੇ ਪਿੰਡੋਂ ਨਿਕਲ ਆਏ ਸੀ? ਨਿਕਲ ਆਏ। ਉਧਰੋਂ ਸਾਡੇ ਉੱਥੇ ਇੱਕ ਗਸ਼ ਦੇ ਵਿੱਚ ਜਨਰਲ ਸੀ ਫੌਜ ਦਾ। ਅੱਛਾ। ਹੈ ਸੀ ਉਹ ਹਿੰਦੂ ਹੀ। ਉਹਦੀ ਗੱਡੀ ਅੜ ਗਈ। ਉਹ ਜਿਹੜਾ ਕਮਾਲਦੀਨ ਲੰਬੜਦਾਰ ਸੀ, ਉਹਨੇ ਕਿਹਾ ਵਾ ਜਾਓ ਉਹਦੀ ਗੱਡੀ ਕਢਾਓ। ਅੱਛਾ। ਉਹ ਗੱਡੀ ਕਢਾਈ। ਉੱਥੇ ਸੀ ਕੰਪ। ਅੱਛਾ। ਉਹ ਜਿਸ ਵੇਲੇ ਗੱਡੀ ਕਢਾਈ ਤੇ ਉਹ ਬੜਾ ਖੁਸ਼ ਹੋਇਆ। 50 ਪਿੰਡ ਸਾਡੇ ਪਿੰਡ 'ਚ ਇਕੱਠੇ ਹੋਏ ਸੀ। 50 ਪਿੰਡ? 50 ਪਿੰਡ ਤੁਹਾਡੇ ਸ਼ੇਰਗੜ੍ਹ ਦੇ ਵਿੱਚ? ਆ ਜਿਹੜੇ ਮੁਸਲਮਾਨ ਸੀ। ਅੱਛਾ। ਉੱਥੇ ਆ ਕੇ ਇਕੱਠੇ ਹੋਏ। ਫਿਰ ਜਿਸ ਵੇਲੇ ਇਹ ਗੱਲ ਬਣੀ, ਫਿਰ ਡੀਸੀ ਨੇ ਕਿਹਾ ਇਹਨਾਂ ਨੂੰ ਕੱਢੋ ਇੱਥੋਂ, ਤੁਹਾਡੇ ਪਿੰਡ ਵਾਲਿਆਂ ਨੂੰ। ਉਹ ਫਿਰ ਕਾਫਲਾ ਸਾਡਾ ਟੁਰ ਪਿਆ ਉਸ ਵੇਲੇ ਹੀ। ਆਹੋ, ਕਾਫਲਾ ਟੁਰ ਪਿਆ। ਕਿੱਸਾ ਕੀ, ਅਸੀਂ ਆ ਗਏ ਨਸਰਾਲੇ। ਅੱਛਾ। ਕਮਾਲਪੁਰ ਲੰਘ ਕੇ ਨਸਰਾਲੇ ਚਲੇ ਗਏ ਤਾਂ ਉਹ ਟਰੱਕ ਲੰਘੇ। ਤੁਸੀਂ ਤੁਰ ਕੇ ਹੀ ਜਾ ਰਹੇ ਸੀ? ਉਹਨ ਭੇਜੇ ਅਫਸਰ ਨੇ। ਅੱਛਾ। ਕਿ ਉਸ ਪਿੰਡ ਦੇ ਜਿਹੜੇ ਮੁਸਲਮਾਨ ਹੈ ਸਾਰੇ ਲਿਆਓ। ਅੱਛਾ, ਸਾਰੇ ਲਿਆਓ। ਹੁਣ ਉੱਥੇ ਮਿਲੇ ਨਹੀਂ। ਉਹ ਉੱਥੋਂ ਹੋਰ ਦੁਨੀਆ ਨੂੰ ਲੈ ਆਏ। ਅੱਛਾ। ਸ਼ਹਿਰੋਂ। ਮੌਕਾ ਗਿਆ ਆ। ਅਸੀਂ ਟਰੱਕਾਂ ਤੇ ਆਉਣਾ ਸੀ ਬਾਗਾ। ਅੱਛਾ। ਤੇ ਤੁਰ ਕੇ ਆਉਣਾ ਪਿਆ। ਕਿੰਨੇ ਦਿਨਾਂ 'ਚ ਪਹੁੰਚੇ? ਅਸੀਂ ਤਕਰੀਬਨ ਮਹੀਨੇ ਲੱਗ ਗਏ। ਜਦੋਂ ਅਸੀਂ ਆਏ ਆ ਨਾ। ਨਹੀਂ, ਜਦੋਂ ਤੁਸੀਂ ਉੱਥੇ ਤੁਰੇ ਆਪਣੇ ਪਿੰਡੋਂ? ਆਹੋ, ਮੈਂ ਤੁਹਾਨੂੰ ਦੱਸਾਂ ਨਾ, ਜਦੋਂ ਅਸੀਂ ਨਸਰਾਲੇ ਆਏ ਆ। ਹਾਂਜੀ। ਨਸਰਾਲੇ ਆ ਕੇ ਕੈਂਪ ਲੱਗਾ। ਅੱਛਾ। ਸਾਡੇ ਕੈਂਪ ਦਾ ਸੌਦਾ ਹੋਇਆ। ਸੌਦਾ ਹੋਇਆ? ਸੌਦਾ ਹੋਇਆ ਵੀ ਉਂਝ ਹੀ ਨਿਕਲਿਆ ਇਹਦਾ ਕੋਈ ਦੌਲਤ ਬਹੁਤ ਹੈ। ਅੱਛਾ। ਜਿਉਂ ਤੁਰੇ ਆ ਹੁਸ਼ਿਆਰਪੁਰੋਂ 5 ਮੀਲ ਸੀ ਨਸਰਾਲਾ। ਅੱਛਾ। ਸਟੇਸ਼ਨ ਸੀ। ਨਸਰਾਲੇ ਆ ਕੇ ਤੇ ਉਹ ਕੰਬ ਖਲੋ ਗਿਆ। ਅੱਛਾ। ਜਿਸ ਵੇਲੇ ਕੰਬ ਖਲੋਤਾ ਤਾਂ ਲਾਈਨ ਦੇ ਨਾਲ ਨਾਲ ਤੁਰੇ ਆ ਰਹੇ। ਹੁਣ ਰਾਤ ਨੂੰ ਪੈਣਾ ਸੀ ਉਹਨਾਂ ਨੇ। ਸਹੀ। ਉੱਥੇ ਸੀ ਜਿਹੜੇ ਫੌਜੀ ਜਿਹੜੇ ਉਹ ਸੀ ਡੋਗਰਾ, ਇਹ ਬਰਮੀ ਹੈ। ਗੋਰਖੇ? ਆ ਬਰਮੀ ਹੈ। ਇੰਨੇ ਕਦਾਂ? ਆਹੋ, ਉਹ ਬਰਮੀ ਹੈ ਜਿਹੜੇ ਬੜੇ ਨੇਕ ਸੀ। ਅੱਛਾ। ਉਹ ਜਿਸ ਵੇਲੇ ਉੱਥੇ ਆਏ ਤਾਂ ਉਹਨਾਂ ਦੇ ਅਫਸਰ ਨੂੰ ਕਹਿੰਦਾ ਵੀ ਸਾਨੂੰ 2 ਘੰਟੇ ਦੇ ਦਿਓ। ਪੈਸੇ ਲੈ ਲੈ। ਅੱਛਾ। ਉਧਰੋਂ ਸਿੱਖ ਆ ਗਏ ਤਾਂ ਕਹਿੰਦੇ ਕਿਹੜੇ ਟਾਈਮ। ਅਗੇ ਜੇ ਲੋਕੀ ਜਿਸ ਵੇਲੇ
ਰਾਤ 10-11 ਵਜੇ ਅੱਛਾ। ਉਹ ਟਾਈਮ ਦੇਤਾ। ਉਸ ਟਾਈਮ ਤੇ ਸਿੱਖ ਆਏ। ਹੁਣ ਗਸਤ ਜਿਹੜੀ ਆ ਬੜੀ ਤੇਜ਼ ਕਰ ਦਿੱਤੀ। ਅੱਛਾ। ਇੱਕ ਨਹੀਂ ਛੱਡਣਾ। ਫੌਜੀਆਂ ਨੇ ਕਿਹਾ? ਹਾਂ, ਫੌਜੀ ਅਫਸਰ ਨੇ। ਉਹ ਜਿਸਲੇ ਆਏ ਨਾ, ਸ਼ੂਟਿੰਗ ਹੋ ਗਈ ਸ਼ੁਰੂ। ਅੱਛਾ। ਗੈਸ ਛੱਟਣ ਫੌਜੀ, ਸ਼ੂਟਿੰਗ ਸ਼ੁਰੂ ਹੋ ਗਈ। ਕੋਈ ਮਰ ਗਏ, ਚੁੱਕ ਕੇ ਲੈ ਗਏ। ਉੱਥੋਂ ਆਏ ਆ, ਉਹ ਡੋਗਰੇ ਬੜੇ ਸਹੀ ਸਲਾਮਤ ਆਏ ਆ। ਤੁਹਾਡੇ ਉੱਤੇ ਹਮਲਾ ਨਹੀਂ ਹੋਣ ਦਿੱਤਾ ਉਹਨਾਂ ਨੇ? ਨਹੀਂ। ਫਿਰ ਆਏ ਅਸੀਂ ਜਲੰਧਰ। ਜਲੰਧਰ ਦੇ ਵਿੱਚ ਇੱਕ ਮਦਾਰਾ ਪਿੰਡ ਸੀ। ਇੱਕ ਚੂੜ ਆ ਗਈ ਸੀ। ਅੱਛਾ। ਚੂੜ ਆ ਗਈ ਤੇ ਮਦਾਰਾਂ ਦੇ ਦਰਮਿਆਨ ਸਾਡਾ ਕੈਂਪ ਆ ਕੇ ਛੋੜ ਗਿਆ। ਅੱਛਾ। ਉੱਥੇ ਹੈਜੇ ਦੀ ਬਿਮਾਰੀ ਸ਼ੁਰੂ ਹੋਈ। ਅੱਛਾ। ਉੱਥੇ ਬੜੀਆਂ ਮੌਤਾਂ ਹੋਈਆਂ। ਉੱਥੇ 8 ਆਨੇ ਦਾ ਨਿੰਬੂ ਵਿਕਿਆ। 8 ਆਨੇ ਦਾ ਨਿੰਬੂ ਵਿਕਿਆ ਉਸ ਵੇਲੇ? 8 ਆਨੇ ਦਾ, ਜਿਹੜਾ ਐਵੇਂ ਹੀ ਮਿਲਦੇ ਸੀ। 8 ਆਨੇ। ਉਹਨਾਂ ਨੇ ਜਾਣਾ, ਨਿੰਬੂ ਦੇ ਕੇ ਆ ਜਾਣਾ। ਨਿੰਬੂ ਇਲਾਜ ਸੀ ਨਾ ਇਹਦਾ। ਅੱਛਾ। ਜਾਣੀ 8 ਆਨੇ ਦਾ। ਫਿਰ ਮੌਤਾਂ ਜਿਹੜੀਆਂ ਹੋਈਆਂ ਨਾ, ਇਹ ਜਿਹੜੇ ਖੂਹ ਸੀ, ਖੂਹਾਂ ਦੇ ਪੈੜਾਂ ਦੇ ਵਿੱਚ ਜਿੱਥੇ ਵੀ ਕਿਸੇ ਨੂੰ ਜਗ੍ਹਾ ਲੱਗੀ ਉੱਥੇ ਦਫਨਾ ਦਿੱਤਾ। ਤੁਹਾਡੇ ਖਾਨਦਾਨ ਦੇ ਵੀ ਮਰੇ ਸੀ? ਸਾਡੇ ਖਾਨਦਾਨ ਦੇ ਇੱਕ ਸਾਡੇ ਤਾਇਆ ਮਰਿਆ। ਅੱਛਾ। ਇੱਕ ਤਾਏ ਦਾ ਪੁੱਤ ਮਰਿਆ। ਤਾਏ ਦਾ ਨਾਂ ਸੀ ਮੌਲਾ। ਉਹਦਾ ਨਾਂ ਸੀ, ਉਹਦੇ ਮੁੰਡੇ ਦਾ ਨਾਂ ਫਕੀਰ ਮੁਹੰਮਦ। ਜਵਾਨ ਸੀ ਉਹ? ਜਵਾਨ, ਵਿਆਹਿਆ। ਅੱਛਾ। ਉਹ 2 ਮਰੇ ਸਾਡੇ ਚ, ਹੋਰ ਬਹੁਤ ਮਰੇ। ਜਿਹੜੇ ਮਰ ਜਾਂਦੇ ਸੀ ਉਹਨਾਂ ਨੂੰ ਟੋਏ ਕੱਢ ਕੇ ਬਸ ਉਂਝ ਹੀ ਦਫਨਾ ਦਿੰਦੇ ਸੀ? ਉਂਝ ਹੀ ਦਫਨਾ ਦਿੰਦੇ ਸੀ। ਬਾਰ ਜੋ ਮਰਦੇ ਸੀ ਸਾਰੇ। ਓਏ ਹੋਏ। ਫਿਰ ਉੱਥੇ ਜਿਹੜੀ ਜਗ੍ਹਾ ਤੇ ਬਿਮਾਰੀ ਫੈਲ ਗਈ ਸੀ, ਉਹ ਜੀ ਇੱਕ ਪਟੋਰੀ ਪਿੰਡ ਸੀ, ਉੱਥੋਂ ਉਹਨਾਂ ਚ ਵਬਾ ਫੈਲੀ ਹੈ। ਉਹ ਸਾਰਿਆਂ ਨੂੰ ਲਪੇਟ ਚ ਲੈ ਲਿਆ। ਓਏ ਹੋਏ। ਵੇਖੋ, ਕੁਦਰਤ ਵੱਲੋਂ ਵੀ ਬਿਮਾਰੀ ਫੈਲੀ। ਆਹੋ ਜੀ। ਉਧਰ ਆਵਾਮ ਨੇ ਇੱਕ ਦੂਜੇ ਨੂੰ ਮਾਰਿਆ। ਜਦੋਂ ਕੁਦਰਤ ਦਾ ਨਿਜ਼ਾਮ ਹੁੰਦਾ ਨਾ, ਬਸ ਐਸੇ ਤਰ੍ਹਾਂ ਹੀ। ਉਤੋਂ ਮੀਂਹ ਕਹਿੰਦੇ ਬਾਰਿਸ਼ਾਂ ਇੰਨੀਆਂ ਪਈਆਂ। ਆਹੋ ਜੀ। ਰੱਬ ਜੋ ਚਾਹੇ ਐਸੇ ਤਰ੍ਹਾਂ ਹੀ ਸੋ ਕਰੇ। ਇੱਕ ਅਜ਼ੀਜ਼ ਅਲੈਹਿਸਲਾਮ ਬਾਦਸ਼ਾਹ ਹੋਏ ਆ। ਹਾਂਜੀ। ਉਹ ਇੱਕ ਬਾਦਸ਼ਾਹ ਹੋਇਆ ਅਬੂ ਨਸਰ, ਕਾਫਰ। ਹਾਂਜੀ। ਜਿਸ ਲਈ ਮੂਸਾ ਅਲੈਹਿਸਲਾਮ ਦੀ ਕੌਮ ਫਿਰੀ ਨਹੀਂ ਮੰਨੀ, ਅੱਲਾ ਦੀ ਜ਼ਾਤ ਨੇ ਅਜ਼ਾਬ ਲਿਆਂਦਾ। ਐਸੇ ਤਰ੍ਹਾਂ ਹੀ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਅਬੂ ਨਸਰ ਨੂੰ। ਉਹਨ ਚੜ੍ਹਾਈ ਕੀਤੀ। ਚੜ੍ਹਾਈ ਕਰਕੇ ਜਿਸ ਲਈ ਚੜ੍ਹਾਈ ਕੀਤੀ ਨਾ, ਹਰ ਚੀਜ਼ ਤੋੜ ਫੋੜ ਚਲੇ ਗਏ। ਕੋਈ ਘੇਰ ਕੇ ਲੈ ਗਏ, ਕੈਦ ਕਰਕੇ। ਕੋਈ ਬਖੇਰ ਦਿੱਤੇ, ਯਾਨੀ ਕੋਈ ਲਾਸ਼ਾਂ ਮਾਰ ਦਿੱਤੀਆਂ। ਸਹੀ। ਅਲ ਕਿੱਸਾ ਅਜ਼ੀਜ਼ ਅਲੈਹਿਸਲਾਮ ਨਾਲ ਘੇਰੇ ਚ ਆ ਗਏ, ਜੇਲ੍ਹ ਚ ਆ ਗਏ, ਨਜ਼ਰ ਬੰਦ ਹੋ ਗਏ। ਕਿਸੇ ਵਸੀਲੇ ਦੇ ਨਾਲ ਉਹ ਨਿਕਲੇ ਨਬੀ। ਜਿਸ ਨਿਕਲੇ ਤਾਂ ਖੋਤੀ ਤੇ ਸਵਾਰ ਹੋ ਕੇ ਬੈਤਲ ਮੁਕੱਦਸ ਵੱਲ ਆ ਰਹੇ ਆ। ਜਿਸ ਲਈ ਬੈਤਲ ਮੁਕੱਦਸ ਆ ਰਹੇ ਆ, ਦੇਖਿਆ ਸ਼ਹਿਰ ਹੀ ਉਹ ਸੀ। ਜਿਸ ਲਈ ਦੇਖਿਆ ਤੇ ਹੌਕਾ ਮਾਰਿਆ, ਕਹਿੰਦਾ ਇਹਨੂੰ ਹੁਣ ਕੌਣ ਆਬਾਦ ਕਰੂ। ਲਾਸ਼ਾਂ ਦੇ ਢੇਰ ਲੱਗੇ, ਹੌਕਾ ਲੈ ਕੇ ਨਾ। ਹਾਂਜੀ। ਫਲ ਫਰੂਟ ਬੜੇ, ਖਾਣ ਵਾਲਾ ਕੋਈ ਨਹੀਂ ਸੀ। ਫਲ ਖਾਦੇ, ਜੂਸ ਬਣਾਏ। ਅੱਛਾ। ਖੋਤੀ ਨੂੰ ਬੰਨਿਆ, ਆਪ ਇੱਕ ਦਰਖਤ ਦੇ ਤਾਂ ਲੇਟ ਗਏ। ਅੱਛਾ। ਜਿਸ ਲੇਟੇ ਅਤੇ ਅੱਲਾ ਦੀ ਜ਼ਾਤ ਨੇ ਇਜ਼ਰਾਈਲ ਨੂੰ ਕਿਹਾ ਇਹਦੀ ਰੂਹ ਕਬਜ਼ ਕਰ। ਅੱਛਾ। ਲਿਹਾਜ਼ਾ ਉਹਦੀ ਰੂਹ ਕਬਜ਼ ਕੀਤੀ ਗਈ। ਜਿਸ ਲਈ ਰੂਹ ਕਬਜ਼ ਹੋਈ ਤੇ ਫੇਰ ਕੀ ਹੋਇਆ, 100 ਸਾਲ, ਉਦੋਂ 40 ਸਾਲ ਦਾ ਸੀ। 100 ਸਾਲ ਅੱਛਾ। ਉਹ ਮਰਿਆ ਰਿਹਾ।
जिसले मरिया रहा ते 100 साल बाद जिसले उठिया इजराइल नूं कहा इहदी जान पा। अच्छा जिसले जान पाई ते आवाज आई पई ए जी किन्ना चिर तू सुता। ਉਹ ਕਹਿੰਦਾ ਜੀ 1 ਘੰਟਾ ਕੱਢ ਕੇ ਵੱਧ ਦਿਨ ਚ ਰਾਤ ਅੱਗੋਂ ਆਵਾਜ਼ ਆਈ ਵੀ ਤੂੰ 100 ਸਾਲ ਮਰਿਆ ਰਿਹਾ ਹੁਣ ਦੇਖ ਮੈਂ ਕੀ ਕਰਦਾ। ਉਹ ਕਹਿੰਦਾ ਹੈਰਾਨ ਹੋ ਕੇ ਹੈ ਅੱਲਾ ਦੀ ਜ਼ਾਤ ਨੇ ਫਰਮਾਇਆ ਕਿ ਕਹਿ मेरे हुक्म दे नाल वो खोता मरिया सी हड्डियां गड़ियां छड़ियां सी कहे अल्लाह दे हुक्म नाल हड्डियां कट्ठियां हो जाओ। उन्हें कहा अल्लाह दे हुक्म नाल हड्डियां कट्ठियां हो जाओ। वो हड्डियां हरकत की तो कट्ठियां हो गई। फिर हुक्म होया कि अजीज इन्हां नूं कहे ढांचा बन जा। फिर हरकत च आके फिर ढांचा बन गया। फिर हुक्म होया इन्हां नूं कहे ढांचा गोश्त पोस्ट ले आओ। उन्हां ते गोश्त पोस्ट चढ़ गया। फिर हुक्म होया कि इहदे च जान पाने अल्लाह इहदे च जान पाने जानी जान पै गई। देखिया कि बैतुल मुकद्दस अगे ना भी खूबसूरत शहर आबाद हो गया है। सोच रहा भी कौन शहर नूं आबाद करना है। फरान इलाके तो एक बादशाह आया उन्हें आवा के आबाद किए। इर्द गिर्द तो दुनिया इकट्ठी करके उत्थे आबाद किए। सही हो गया। ये बैतुल मुकद्दस पहले बर्बाद कर दिता सी। ऐसे तरह ही जी ऐसे तरह हरामदासी भैन चो बुत कोलों मिलिया इस तरह बुत दा सरो दा नाम। अखीर किस्सा की ओनू कहन लगे फिर वो सब कुछ उन्हें दस्या कि मैं कुछ नहीं कर सकता। हाँ जी। फिर उन्हें अपनी पछाण गणाउणी सी उहदे घर सी उत्थे। अच्छा एक माई बुढ़ी बैठी है ओनू पछाणना कि सी माई बुढ़ी कहती है ओनू सलाम किया। माई बुढ़ी कहती है पुत तू कौन आ मैनू तो किसी बुलाया ही नहीं। कहती जी मैं अजीज है बाहर अजीज है। नहीं तू झूठ बोलता। ओनू तो मुद्दत हुई है वो पुरानी सी बीमार माई। अच्छा कहने मैं माई जी अजीज ही हाँ। आप कहते जे तू अजीज है ना। हाँ जी। मेरा वजूद अपहार हो गया फालज होया है। मैं हरकत नहीं कर सकती। अच्छा मैं नबी नहीं हो गई हूँ। जे तू अजीज है तेरी हर दुआ मंजूर से तू इंज काम कर। जे तू अजीज है ना मेरी अखा नहीं बनाई दे मेरा फालजपन ठीक कर दे। लिहाजा आपने दुआ की थी ओदा फालज भी ठीक हो गया बनाई भी ठीक हो गई। कहनी तू बग गई अजीज है। चल मैं थानू मिलावां तेरे बेटे नू। हुण बेटा ओदे बच्चे भी बेटे नू जिहड़ा तुहाडा बाप है ओदे बंदे इकट्ठे होए सी। कहंदे आ ਇਹ ਨਹੀਂ ਇਹ ਕੌਣ ਆ। ਇਹ ਨਹੀਂ ਸਾਡਾ ਬਾਪ ਆ। ਉਹ ਕਹਿੰਦੀ ਪੁੱਤ ਤੁਹਾਡਾ ਬਾਪ ਹੀ ਆ। ਫਿਰ ਕਹਿੰਦੇ ਆ ਉਹ ਤਾਂ ਤੁਰੇ ਦਾ ਮਾਹਰ ਸੀ ਜੇ ਉਹ ਆ ਤੇ ਸਾਨੂੰ ਸੁਣਾਵੇ। ਅਜ਼ੀਜ਼ ਅਲੈਹਿਸਲਾਮ ਤੁਰੇਤ ਪੜ੍ਹਨ ਲੱਗ ਪਏ। ਅੱਛਾ
ਹਰਫ ਐਨ ਸਹੀ। ਹੂੰ ਉਹਨਾਂ ਨੇ ਕਿਹਾ ਉਹ ਤਰੇਤ ਛੱਡੀ ਨਹੀਂ ਸੀ। ਹੂੰ ਉਹਨਾਂ ਨੇ ਕਿਹਾ ਤਰੇਤ ਖਰਿਆ ਗਲਤ ਪੜਦਾ ਕਿ ਸਹੀ ਪੜਦਾ। ਹੂੰ ਅਖੀਰ ਉਹਨਾਂ ਨੇ ਕਿਹਾ ਵੀ ਇਹ ਗੱਲ ਨੇ। ਅਖੀਰ ਇੱਕ ਬੰਦਾ ਬੋਲਿਆ ਕਿ ਮੇਰੇ ਬਾਪ ਨੇ ਕਿਹਾ ਫਲਾਨੇ ਅੰਗੂਰ ਦੀ ਬਲ ਦੇ ਥੱਲੇ ਹੂੰ ਤੋਂ ਰੇਤ ਨੱਪੀ ਗਈ ਆ, ਅੱਛਾ ਅਗਰ ਜ਼ਰੂਰਤ ਪਈ ਤਾਂ ਕੱਢ ਲਿਓ। ਹੂੰ ਉਹ ਫਿਰ ਉੱਥੋਂ ਕਢਾਈ ਤਾਂ ਉਹ ਪੜੀ ਪੂਰੀ ਐਨ ਬੈਨ ਸਹੀ ਪੜੀ। ਹੂੰ ਫਿਰ ਇਹ ਮੰਨ ਲਿਆ ਵਾਹ ਜੀ ਵਾਹ। ਯਾਨੀ ਅੱਲਾ ਜੋ ਚਾਹੇ ਸੋ ਜੋ ਚਾਹੇ ਕਰ ਸਕਦਾ ਹੈ। ਹਾਂ। ਅੱਛਾ ਬਾਬਾ ਜੀ, ਜਦੋਂ ਤੁਸੀਂ ਲੋਕ ਪਾਕਿਸਤਾਨ ਆ ਗਏ, ਹਾਂਜੀ ਕਾਫਲਾ ਤੁਹਾਡਾ ਤੁਰਦਾ ਰਿਹਾ। ਆਓ ਜੀ, ਜਿਸ ਵੇਲੇ ਅਸੀਂ ਆਏ ਹਾਂ ਨਾ, ਹਾਂਜੀ ਸਾਡੇ ਨਾਲ ਸਾਡੀ ਨਾਨੀ ਆਈ। ਅੱਛਾ ਉਜਾੜੇ ਪਏ ਸੀ, ਹੂੰ ਅਸੀਂ ਸਿੱਧੇ ਮਾਨਾ ਵਾਲੇ ਗਏ ਹਾਂ। ਤੁਹਾਡੇ ਵਾਲਦ ਸਾਹਿਬ ਉਹ ਵੀ ਨਾਲ ਸਨ। ਅੱਛਾ ਗੱਡੇ ਸੀ ਸਾਡੇ ਕੋਲ। ਹੂੰ ਨਾਨੀ ਸਾਡੇ ਨਾਲ ਆਈ ਆ, ਗੱਡੇ ਤੇ ਬਹਿ ਕੇ ਹੂੰ ਉਹ ਉੱਥੇ ਸਫ਼ਰ ਕਰ ਗਈ। ਅੱਛਾ ਉਦੋਂ ਪੁੱਛ ਦੱਸ ਕੋਈ ਨਹੀਂ ਸੀ, ਉਜੜੇ ਫਿਰਦੇ ਸੀ ਲੋਕੀ। ਹੂੰ ਉਹ ਇੱਕ ਬਾਗ ਦੇ ਵਿੱਚ ਦਫਨਾਈ, ਅੱਛਾ ਬਾਰ ਪਿੰਡੋਂ। ਉੱਥੋਂ ਫਿਰ ਇੱਥੇ ਇੱਕ ਅਵਾਮਲੀ ਸੀ, ਹੂੰ ਅਵਾਨੀ, ਉਹ ਸਾਨੂੰ ਉੱਥੋਂ ਲਿਆਏ ਇਸ ਜਗ੍ਹਾ ਤੇ ਮਨ ਆ ਰਿਹਾ। ਇੱਥੇ ਆਏ। ਆਓ ਤੁਹਾਡੀ ਅਸੀਂ ਉੱਥੇ ਜ਼ਮੀਨ ਹੈ ਸੀ? ਹਾਂਜੀ ਜ਼ਮੀਨ ਆਓ ਐਸੀ ਕਿੰਨੀ ਜ਼ਮੀਨ ਸੀ ਆਪਣੀ? ਜ਼ਮੀਨ ਐਸੀ ਲੁਟੇਰੇ ਲੈ ਗਏ। ਨਹੀਂ, ਕਿੰਨੀ ਜ਼ਮੀਨ ਸੀ ਉਦੋਂ? ਇੱਕ ਤਾਂ ਸਾਡਾ ਪਿੰਡ ਭਗੌਰੇ ਦੀ ਜ਼ਮੀਨ ਸੀ, ਹੂੰ ਇੱਕ ਭਗੌਰਾ ਸੀ, ਇੱਕ ਸ਼ੇਰਗੜ੍ਹ ਸੇੜਲੀਆਂ ਸੀ। ਅੱਛਾ ਅੱਛਾ ਸਾਡੀ ਜਾਇਦਾਦ ਬੜੀ ਸੀ। ਅੱਛਾ ਅਸੀਂ ਪਿੱਛੋਂ ਤਹਿਸੀਲ ਦਸੂਹੇ ਦੇ ਹਾਂ। ਅੱਛਾ ਉੱਥੋਂ ਉਜੜ ਕੇ ਮਾਮਲੇ ਨਹੀਂ ਸੀ ਦੇ ਹੁੰਦੇ ਜ਼ਮੀਨ ਦੇ। ਹੂੰ ਉਹ ਚਲੇ ਗਿਆ ਭਗੌਰੇ। ਅੱਛਾ ਉੱਥੋਂ ਸਾਨੂੰ 5 ਕਮਾਂ ਜ਼ਮੀਨ ਆਈ। ਅੱਛਾ ਉਹ ਜਨਾਬ ਜਿਸ ਵੇਲੇ ਉੱਥੇ ਆਏ ਹਨ, ਉੱਥੇ 5 ਕਮਾਂ ਜ਼ਮੀਨ ਉੱਥੇ ਸੀ। ਹੂੰ ਤੇ ਸਾਡਾ ਦਾਦਾ ਜਿਹੜਾ ਸੀ ਵਿਆਹਿਆ ਸ਼ੇਰਗੜ੍ਹ। ਅੱਛਾ ਅਸੀਂ ਭਗੌਰੇ ਆ ਕੇ ਬੈਠੇ ਤਹਿਸੀਲ ਦਸੂਹੇ ਚੋਂ। ਅੱਛਾ ਉਹ ਤਹਿਸੀਲ ਗੜ੍ਹਸ਼ੰਕਰ ਸੀ। ਹੂੰ ਜਿਸ ਵੇਲੇ ਉੱਥੇ ਆ ਕੇ ਬੈਠੇ ਤੇ ਸਾਡਾ ਦਾਦਾ ਉੱਥੇ ਵਿਆਹਿਆ ਸੀ। ਉਹ ਜਿਹੜਾ ਪਿੰਡ ਦਾ ਮਾਲਕ ਸੀ ਨਾ, ਹਾਂਜੀ ਤਿੰਨਾਂ ਹਿੱਸਿਆਂ ਦੇ ਤਿੰਨ ਹਿੱਸੇ ਪਿੰਡ ਦਾ ਮਾਲਕ, ਹਾਂਜੀ ਤੇ ਸਾਡੇ ਬਾਪ ਦੇ ਨਾਨਕੇ ਜਿਹੜੇ ਨਾ ਇੱਕ ਹਿੱਸਾ ਮਾਲਕ, ਚੌਥੇ ਹਿੱਸੇ ਦੇ ਹੋਰ ਹੂੰ 3 ਹਿੱਸੇ ਦਾ ਮਾਲਕ ਸੀ। ਅੱਛਾ ਉਹ ਫਿਰ ਸਾਡੀ ਦਾਦੀ ਨੇ ਆਉਣਾ ਹੂੰ ਸ਼ੇਰਗੜ੍ਹ ਹੂੰ ਬੱਚੇ ਨਾਲ ਲੈ ਕੇ। ਅੱਛਾ 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 ਗਰੀਬੀ ਸੀ, ਹੂੰ ਉਹ ਤਾਲਾਬੰਦ ਸੀ। ਹੂੰ ਉੱਥੇ 20 ਦਿਨ ਰਹਿਣਾ ਅੱਛਾ ਤੇ ਚਲੇ ਜਾਣਾ। ਹੂੰ 10 ਦਿਨ ਉੱਥੇ ਰਹਿਣਾ, 20 ਦਿਨ ਹੂੰ ਸ਼ੇਰਗੜ੍ਹ ਰਹਿਣਾ। ਅਖੀਰ ਮਾਈ ਅੱਕ ਗਈ ਹੂੰ ਸਾਡੀ ਦਾਦੀ। ਅੱਛਾ ਕਹਿੰਦੀ ਇਹ ਰੋਜ਼ ਦਾ ਸਾਨੂੰ ਸਿਆਪਾ, ਇਸੇ ਵਿਆਹੀ ਸੀ, ਹਾਂ ਰੋਜ਼ ਦਾ ਸਿਆਪਾ ਪਾਇਆ ਆ। ਹੂੰ ਉਹ ਕਹਿੰਦੇ ਆ ਮਾਮਾ ਦੇ ਤੇ ਦਿਲ ਹੀ ਬੜੇ ਹੁੰਦੇ ਆ। ਹੂੰ ਤੂੰ ਕੁਵਰ ਆ ਗਈ ਆ, ਹੂੰ ਮੈਂ ਇੱਕੋ ਵਾਰੀ ਦੇਣਾ ਹੂੰ ਲਾਗੀ ਭੇਜਿਆ। ਅੱਛਾ ਭਗੌਰੇ ਜਾਓ, ਨੂਰਦੀਨ ਨੂੰ ਕਹੋ ਬੈਠਾ ਉੱਠਾ, ਜੇ ਬੈਠਾ ਤਾਂ ਉੱਠ ਕੇ ਆ ਜਾਏ, ਹੂੰ ਜੇ ਖੜਾ ਤੇ ਭੱਜ ਕੇ ਆ ਜਾਏ। ਅੱਛਾ ਅਖੀਰ ਪਟਵਾਰੀ ਕੋ ਗਏ। 18 ਕਮਾਂ ਦਾ ਰਕਬਾ ਜਿਹੜਾ ਨਾ, ਹੂੰ ਉਹ ਸਾਡੇ ਦਾਦੇ ਨੇ ਨਾਂ ਕਰਾਤਾ। ਅੱਛਾ ਲੈ ਵੇ ਨੂਰਦੀਨ, ਚਾਹੇ ਇੱਥੇ ਖਾ ਇਹ ਉੱਥੇ ਕਾ ਚਾਹੇ ਉੱਥੇ ਖਾ, ਹੂੰ ਹੁਣ ਤੈਨੂੰ ਕੋਈ ਲੋੜ ਨਹੀਂ। ਹੂੰ ਅਖੀਰ ਉਹ 18 ਕਮਾਂ ਦੀ ਜ਼ਮੀਨ ਜਿਹੜੀ ਨਾ, ਹਾਂਜੀ ਉਹ ਵੀ ਸਾਡੇ ਦਾਦੇ 4 ਸੀ। ਹੂੰ ਇੱਕ ਦਾਦਾ ਨੂਰਦੀਨ ਸੀ, ਇੱਕ ਦਾਦਾ ਬਦਰਦੀਨ ਸੀ, ਅੱਛਾ। ਇੱਕ ਦਾਦਾ ਅਕਬਰਦੀਨ ਸੀ, ਹੂੰ
ਇੱਕ ਦਾਦਾ ਬੂਟਾ ਸੀ, ਅੱਛਾ। ਉਹ ਜਿਹੜੇ ਰਾਤ ਮਰੇ ਆ, ਉਹ ਬੂਟੇ ਦੇ ਆ। ਤੇ ਇੱਕ ਬਦਰਦੀਨ ਜਿਹੜਾ ਸੀ ਨਾ, ਹਾਂਜੀ। ਉਹ ਵੀ ਲਬਲ ਗਿਆ। ਅੱਛਾ ਅੱਛਾ ਅੱਛਾ। ਅਕਬਰਦੀਨ ਕੁਰਾਨ ਹਾਫਿਜ਼ ਸੀ, ਮਾਸ਼ਾਅੱਲਾ। ਉਹ ਵੀ ਅਖੀਰ ਅਕਬਰਦੀਨ ਦਾ ਕੁਰਾਨ ਹਾਫਿਜ਼ ਸੀ, ਉੱਥੇ ਕੁਰਾਨ ਪੜ੍ਹਦਾ, ਇੱਥੇ ਦੱਸੇਗਾ। ਤੇ ਵਿਆਹ ਸ਼ਾਦੀ ਦੇ ਇੰਝ ਟੋ ਕੇ ਦੇਖਦਾ ਸੀ, ਕਿਸੇ ਨੇ ਕੋ ਲਿਆਉਣਾ ਨਾ ਸੌਦਾ, ਹਾਂਜੀ। ਕੋ ਡੰਗਰ ਖਰੀਦਣਾ, ਕਹਿਣਾ ਬਾਬਾ ਦੇਖ, ਅੱਛਾ। ਹੱਥ ਫੇਰ ਕੇ ਕਹਿਣਾ ਆ ਲੈ ਲਈ। ਵਾਹ ਜੀ ਵਾਹ। ਜੇ ਉਹਨੂੰ ਕਹਿਣਾ ਨਾ ਲਈ, ਫੇਰ ਨਹੀਂ ਲੈਣਾ। ਤੇ ਜਿਹੜੀਆਂ ਬੜੀਆਂ ਲਿਆਉਣੀਆਂ, ਉਹ ਵੀ ਉਹ ਜਾ ਕੇ ਨਵੀਨੇ ਨੂੰ ਨਾਲ ਲਿਆਣਾ। ਬੜੀ ਗੱਲ ਹੈ। ਅੱਛਾ ਬਾਬਾ ਜੀ, ਇੱਥੇ ਆ ਕੇ ਫਿਰ ਤੁਹਾਨੂੰ ਪੈਲੀਆਂ ਮਿਲੀਆਂ? ਪੈਲੀਆਂ ਮਿਲੀਆਂ, ਕਲੇਮ ਦਿੱਤੇ। ਹਾਂ। ਸਾਡੇ ਕਲੇਮ ਜਿਹੜੇ ਗਏ ਆ, ਸਾਹੀਵਾਲ ਚਲੇ ਗਏ। ਅੱਛਾ। ਸਾਹੀਵਾਲ ਜਾ ਕੇ ਨਾ ਕਲੇਮ ਜਿਹੜੇ ਨਾ, ਉਹ ਖੁਦ ਬੁੱਧ ਹੋ ਗਏ। ਅੱਛਾ, 2 ਨੰਬਰੀ ਹੋ ਗਈ ਉੱਥੇ। ਹਾਂ। ਉੱਥੇ ਕੀ ਸੀ ਕਿ ਉੱਥੇ ਜਿੱਥੇ ਦੇ ਉਹ ਕਹਿਣ ਲੱਗੇ ਉਹ ਆਣ ਇਕੱਠੇ ਹੋ ਜਾਓ, ਇਕੱਠੇ ਕਾਹਦੇ ਹੋਣੇ ਸੀ? ਕੋ ਕਿਤੇ ਬਹਾਲ ਦਾ, ਕੋ ਕਿਤੇ ਕਲੇਮ ਮੁਖਤਲਿਫ ਜਗ੍ਹਾ ਦੇ ਦਿੱਤੇ। ਅੱਛਾ। ਜਿੱਥੇ ਜਗ੍ਹਾ ਮਿਲੇ। ਹੁਣ ਉਹ ਕਲੇਮ ਚਲੇ ਗਏ। ਇੱਕ ਜਿਹੜਾ ਭਗੌਰੇ ਵਾਲਾ ਕਲੇਮ ਸੀ ਨਾ, ਉਹ ਤੇ ਚਲੇ ਗਿਆ ਮਾਛੀਵਾਲ ਸਟੇਸ਼ਨ। ਅੱਛਾ। ਬਿਆੜੀ। ਉਹਦੇ ਨਾਲ ਸੀ ਇੱਕ ਚੱਕ। ਅੱਛਾ। ਉਹ ਉੱਥੇ ਚਲੇ ਗਿਆ। 75 ਚੱਕ। ਉਹ ਜਿਸ ਵੇਲੇ ਚਲੇ ਗਿਆ ਤੇ ਦੂਆ ਕਲੇਮ ਜਿਹੜਾ ਨਾ, ਹਾਂਜੀ, ਉਹ ਕਿਤੇ ਕੱਸੋਵਾਲ ਚਲੇ ਗਿਆ। ਅੱਛਾ। ਕੱਸੋਵਾਲ ਸਾਹੀਵਾਲ ਦਾ ਇਲਾਕਾ। ਕੱਸੋਵਾਲ 3 ਚੱਕ ਦੇ ਵਿੱਚ ਪਤਾ ਲੱਗਦਾ ਰਿਹਾ। ਅੱਛਾ। ਲੱਭਾ ਨੇ ਜ਼ਮੀਨ ਮਿਲੀ ਨਹੀਂ ਤੁਹਾਨੂੰ? ਉਹ ਨਹੀਂ ਮਿਲੀ। ਓਏ ਹੋਏ ਹੋਏ। ਆ ਜਿਹੜੀ ਇੱਥੇ ਦੀ ਹੈ, ਹਾਂ, ਉਹ ਜਿਹੜਾ ਕਲੇਮ ਉੱਥੋਂ ਲਿਆਂਦਾ ਨਾ, ਬਿਆੜੀਆਂ, ਉਹ ਪਈ ਆ। ਅੱਛਾ। ਹੁਣ 75 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ। ਆਹੋ ਜੀ। ਆਪਣਾ ਪਿੰਡ, ਆਪਣੇ ਉਹ ਬੇਲੀ ਯਾਦ ਆਉਂਦੇ ਨੇ? ਹਾਂਜੀ। ਉਹ ਸਕੂਲ ਯਾਦ ਆਉਂਦਾ ਜਿੱਥੇ ਪੜ੍ਹਦੇ ਰਹੇ? ਸਕੂਲ ਵੀ ਯਾਦ ਆਉਂਦਾ। ਦੇਖਣ ਨੂੰ ਦਿਲ ਕਰਦਾ ਪਿੰਡ ਆਪਣਾ ਸ਼ੇਰਗੜ੍ਹ? ਆਹੋ। ਅਗਰ ਤੇ ਤੁਹਾਡੀ ਇਹ ਵੀਡੀਓ ਪਿੰਡ ਵਾਲੇ ਵੇਖਣਗੇ ਨਾ, ਤੇ ਜ਼ਰੂਰ ਤੁਹਾਨੂੰ ਪਿੰਡ ਵਿਖਾਉਣਗੇ ਤੁਹਾਡਾ। ਕੋਈ ਹੋਰ ਪਿੰਡ ਦੀ ਨਿਸ਼ਾਨੀ ਦੱਸੋ ਕਿ ਉੱਥੇ ਕੋਈ ਕਿਸੇ ਦੀ ਵੱਡੀ ਕੋਠੀ ਹੋਵੇ, ਪੱਕੀ। ਗੁਰਦੁਆਰਾ ਇੱਕ ਮੇਰੀ ਗੱਲ ਸੁਣੋ। ਜਾਂ ਮਸਜਿਦ ਕਿਹੜੀ ਸਾਈਡ ਤੇ ਸੀ? ਹੈ ਮਸਜਿਦ ਕਿਹੜੀ ਸਾਈਡ ਤੇ ਸੀ? ਮਸਜਿਦ ਜਿਹੜੀ ਸੀ ਨਾ, ਸਾਤੋਂ ਪਰਾਂ ਸੀ। ਅੱਛਾ। ਬੜੀ ਵੱਡੀ ਬਣ। ਉੱਥੇ ਸਾਡਾ ਅਤਾ ਮਾਮਾ ਜਿਹੜਾ ਦੱਸਿਆ ਨਾ, ਹਾਂਜੀ, ਉਹ ਨਮਾਜ਼ ਨਹੀਂ ਸੀ ਪੜ੍ਹਦਾ ਹੁੰਦਾ। ਅੱਛਾ। ਮੁੰਡੇ ਕਹਿੰਦੇ ਚੱਲ ਯਾਰ ਨਮਾਜ਼ ਪੜ੍ਹਿਆ ਕਰ, ਧੱਕੇ ਨਾ ਲੈ ਗਏ। ਅੱਛਾ। ਇਸ ਲਈ ਨਮਾਜ਼ ਪੜ੍ਹਨ ਲੱਗੇ ਨਾ, ਉਹ ਵੀ ਨਕਲ ਕੀਤੀ ਤੇ ਉਦਾਂ ਹੀ ਹੈ, ਹੱਥ ਬੰਨ ਲਏ। ਹੁਣ ਮੂੰਹ ਚ ਤਾਂ ਕਰਦੇ ਆ। ਅੱਛਾ। ਜਿਹੜਾ ਸਲਾਮ ਫੇਰਦੇ ਆ, ਇਹ ਸਲਾਮ ਫੇਰਿਆ, ਅਸਲਾਮ ਅਲੈਕਮ ਬਰਾਮਤੁल्लाह। ਉਹ ਕਹਿੰਦਾ ਵਾਲੇਕੁਮ ਸਲਾਮ। ਪਹਿਲੀ ਵਾਰੀ ਨਮਾਜ਼ ਪੜ੍ਹੀ ਸੀ ਨਾ। ਦੇਖ ਲਓ, ਫਿਰ ਉਹੀ ਫਿਰ ਬਾਅਦ ਨਮਾਜ਼ੀ ਬਣ ਗਏ। ਬਸ ਅੱਲਾਹ ਤਾਲਾ ਜਦੋਂ ਕਿਸੇ ਨੂੰ ਤੌਫੀਕ ਦਿੰਦਾ। ਠੀਕ ਹੋ ਗਿਆ ਬਜ਼ੁਰਗੋ, ਇਨਸ਼ਾਅੱਲਾ ਤੁਹਾਡੇ ਪਿੰਡ ਤੱਕ ਜਾਣੀ ਵੀਡੀਓ। ਅਗਰ ਕੋਈ ਸੁਨੇਹਾ ਦੇਣਾ ਆਪਣੇ ਪਿੰਡ ਵਾਲਿਆਂ ਨੂੰ, ਸਲਾਮ ਦੁਆ ਕਰਨੀ, ਤੇ ਕਰ ਸਕਦੇ ਹੋ। अस्सलाम वालेकुम मेरे गाँव वाले भाइयों, सदा सलामत रखे रब तुहानू, राम दा बरसन। ऐ शेरगढ़ वालों, सही सलामत रहो, यहाँ भी है। वाह जी वाह। अल्लाह निगहबान ते कुल निगहबान, अल्लाह मेहरबान ते कुल मेहरबान। ਜ਼ਰੂਰ ਜੀ, ਇਨਸ਼ਾਅੱਲਾ ਪਿੰਡ ਵਾਲੇ ਤੁਹਾਡੇ ਵੇਖਣਗੇ ਤੇ ਤੁਹਾਡੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਨਗੇ ਇਨਸ਼ਾਅੱਲਾ। ਆਪਣਾ ਐਡਰੈਸ ਦੱਸ ਦਿਓ ਪੂਰਾ ਇੱਥੋਂ ਦਾ। ਇੱਥੋਂ ਦਾ ਸਾਡਾ ਐਡਰੈਸ ਇਹ ਆ, ਕੜਿਆਲ ਕਲਾਂ,
ਪਿੰਡ ਕੜਿਆਲ ਕਲਾਂ, ਹਾਂਜੀ। ਥਾਣਾ ਨੌਸ਼ਹਿਰਾ ਬਿਰਕਾ, ਤਹਿਸੀਲ ਨੌਸ਼ਹਿਰਾ ਬਿਰਕਾ, ਹਾਂਜੀ। ਜ਼ਿਲ੍ਹਾ ਗੁਜਰਾਂਵਾਲਾ। ਵਾਹ ਜੀ ਵਾਹ। ਤੇ ਪਿੰਡ ਡੇਰਾ ਕਿਹੜਾ ਹੈ? ਡੇਰਾ ਢੱਕ ਵਾਲਾ। ਢੱਕ ਵਾਲਾ। ਠੀਕ ਹੋ ਗਿਆ। ਬਹੁਤ ਮਿਹਰਬਾਨੀ ਬਜ਼ੁਰਗੋ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਪਤਾ ਕਰਕੇ। ਤੁਹਾਡੀ ਮਾਸ਼ਾਅੱਲਾ ਇੰਨੀ ਜ਼ਬਰਦਸਤ ਯਾਦਦਾਸ਼ਤ ਹੈ ਨਾ, ਕਿਸੇ ਕਿਸੇ ਬਜ਼ੁਰਗ ਦੇ ਵਿੱਚ ਮਿਲਦੀ ਸਾਨੂੰ ਨਹੀਂ। ਹੁਣ ਕਿਸੇ ਦੀ ਯਾਦਦਾਸ਼ਤ ਹੀ ਹੈ ਨਹੀਂ, ਤੁਹਾਡੀ ਮਾਸ਼ਾਅੱਲਾ ਬਹੁਤ ਜ਼ਬਰਦਸਤ ਯਾਦਦਾਸ਼ਤ ਹੈ। ਹਰ ਚੀਜ਼ ਤੁਸੀਂ ਬੜੀ ਤਫਸੀਲੀ ਦੱਸੀ ਹੈ। ਨਹੀਂ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਚੰਗਾ, ਮਿਹਰਬਾਨੀ।